ਸੋਤਿਓ ਅੱਜ ਦੇ ਇਸ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਇਸ ਟਾਈਮ ਸੈਨ ਹੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 6 ਤਰੀਕ ਆ ਤੇ ਦਿਨ ਜਿਹੜਾ ਸ਼ੁੱਕਰਵਾਰ ਆ, ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਕਰਵਾਉਣ ਦੇ ਲਈ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰੋ 408 272 2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਕਾਲ 408 272 2500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮਨਜੀਤ ਸਿੰਘ ਫਰੀਮੌਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਹਜੇ ਵੀ ਅੱਜ ਦੀ ਡੇਟ ਤੱਕ ਜਿਹੜਾ ਆ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਜਿਹੜੇ ਰਿਜ਼ਲਟਸ ਆ ਫਾਈਨਲ, ਜਿਹੜਾ ਕੌਣ ਪ੍ਰੈਜ਼ੀਡੈਂਟ ਬਣੂਗਾ ਉਹ ਡਿਕਲੇਅਰ ਨਹੀਂ ਹੋਇਆ। ਈਵਨ ਦੋ ਜਿਹੜੇ ਜੋ ਬਾਈਡਨ ਆ ਉਹ ਇਸ ਟਾਈਮ 3 ਸਟੇਟਾਂ ਦੇ ਵਿੱਚ, ਐਕਚੁਅਲੀ 4 ਸਟੇਟਾਂ ਦੇ ਵਿੱਚ ਲੀਡ ਕਰ ਰਹੇ ਹੈਗੇ। ਨਾਰਥ ਕੈਰੋਲੀਨਾ 'ਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਲੀਡ ਹੈਗੀ ਆ 70-80 ਹਜ਼ਾਰ ਦੇ ਕਰੀਬ, ਤੇ ਪਰ ਜਾਰਜੀਆ, ਨਵਾਡਾ, ਐਰੀਜ਼ੋਨਾ, ਪੈਂਸਲਵੇਨੀਆ, ਇਹਨਾਂ ਦੇ ਵਿੱਚ ਜਿਹੜੀ ਲੀਡ ਹੈਗੀ ਆ ਹੁਣ ਜਿਹੜੀ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਦੀ ਕਾਫੀ ਅੱਗੇ ਹੈਗੀ ਆ। ਜਾਰਜੀਆ ਦੇ ਵਿੱਚ ਲੀਡ ਜਿਹੜੀ ਆ ਉਹ ਬੜੀ ਘੱਟ ਹੈਗੀ ਆ, ਪਰ ਹਜੇ ਤੱਕ ਫਾਈਨਲ ਜਿਹੜਾ ਆ ਆਫੀਸ਼ੀਅਲ ਨਹੀਂ ਹੋਇਆ। ਪਰ ਸਾਰੇ ਇਹ ਸੋਚ ਰਹੇ ਆ ਵੀ ਜਿਹੜੇ ਅਗਲੇ ਪ੍ਰੈਜ਼ੀਡੈਂਟ ਆ USA ਦੇ ਉਹ ਜੋ ਬਾਈਡਨ ਹੀ ਹੋਣਗੇ। ਜੀ ਬਿਲਕੁਲ। ਅੱਜ ਜਿਹੜਾ ਹਰਜੋਤ ਸਿੰਘ ਜੀ, ਸੀਕਰਟ ਸਰਵਿਸ ਦੇ ਦੁਆਰਾ ਜੋ ਬਾਈਡਨ ਦੀ ਜਿਹੜੀ ਹੈਗੀ ਆ ਸੁਰੱਖਿਆ, ਉਸ ਦੇ ਵਿੱਚ ਵਾਧਾ ਜਿਹੜਾ ਉਹ ਕਰ ਦਿੱਤਾ ਗਿਆ। ਜਿਹੜੇ ਪ੍ਰੈਜ਼ੀਡੈਂਟ ਇਲੈਕਟ ਦੀ ਸੁਰੱਖਿਆ ਹੁੰਦੀ ਆ ਉਸ ਪੱਧਰ ਦੀ ਤਾਂ ਨਹੀਂ, ਪਰ ਜਿਹੜੇ ਇੱਕ ਆਮ ਸਾਬਕਾ ਵਾਈਸ ਪ੍ਰੈਜ਼ੀਡੈਂਟ ਦੇ ਨਾਲੋਂ ਜਿਹੜੀ ਵਧਾ ਦਿੱਤੀ ਗਈ ਹੈਗੀ ਆ। ਅੱਜ ਪਹਿਲੋਂ ਇਹ ਸੋਚਿਆ ਜਾ ਰਿਹਾ ਸੀਗਾ ਵੀ ਵੈਲਮਿੰਗਟਨ ਡੈਲਾਵੇਅਰ ਤੋਂ ਜਿਹੜੇ ਜੋ ਬਾਈਡਨ ਨੇ ਅੱਜ ਪ੍ਰਾਈਮ ਟਾਈਮ ਦੇ ਉੱਤੇ ਸੰਬੋਧਿਤ ਕਰਨਗੇ, ਤੇ ਅੱਜ ਉਹਨਾਂ ਨੇ ਉਹ ਸੰਬੋਧਨ ਕਰਨਾ ਜਿਹੜਾ ਫਿਰ ਟਾਲ ਦਿੱਤਾ। ਕਹਿੰਦੇ ਵੀ ਇਹ ਹੁਣ ਉਦੋਂ ਹੀ ਸੰਬੋਧਨ ਕਰਨਗੇ ਜਦੋਂ ਸਾਰੀਆਂ ਵੋਟਸ ਆ ਉਹ ਕਾਊਂਟ ਹੋ ਜਾਣਗੀਆਂ, ਤੇ ਉਸ ਤੋਂ ਬਾਅਦ ਦੇ ਵਿੱਚ ਜਿਸ ਦੇ ਵੀ ਪੱਖ ਦੇ ਵਿੱਚ ਜਿਹੜਾ ਡਿਕਲੇਅਰ ਹੋਊਗਾ। ਇਹ ਕਾਹਲੇ ਨਹੀਂ ਪੈ ਰਹੇ, ਕਿਉਂਕਿ ਇਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਆ ਵੀ ਨੰਬਰ ਜਿਹੜਾ ਇਹਨਾਂ ਦਾ ਹੀ ਲੱਗਣਾ ਆ। ਜਿੱਦਾਂ ਤੁਸੀਂ ਦੱਸਿਆ, ਨਵਾਡਾ 'ਚ ਇਸ ਟਾਈਮ ਬਾਈਡਨ 22,000 ਵੋਟ, ਜਾਰਜੀਆ ਦੇ ਵਿੱਚ 4,000, ਪੈਂਸਲਵੇਨੀਆ 'ਚ 19,500 ਤੇ ਐਰੀਜ਼ੋਨਾ 'ਚ 37,000 ਵੋਟ ਦੇ ਨਾਲ ਜਿਹੜਾ ਉਹ ਅੱਗੇ ਚੱਲ ਰਿਹਾ ਆ। ਹੁਣ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਤੇ ਹੁਣ ਤੋਂ ਤਕਰੀਬਨ 15-16 ਮਿੰਟ ਬਾਅਦ ਐਰੀਜ਼ੋਨਾ ਦੀ ਜਿਹੜੀ ਮੈਰੀਕੋਪਾ ਕਾਊਂਟੀ ਆ, ਜਿਹੜੀ ਉੱਥੇ ਦੀ ਸਭ ਤੋਂ ਵੱਡੀ ਕਾਊਂਟੀ ਆ, ਤੇ ਉਹਨਾਂ ਨੇ ਇੱਕ ਹੋਰ ਅਪਡੇਟ ਕਰਨੀ ਹੈ, ਜਿਸ ਦੇ ਵਿੱਚ ਕਹਿੰਦੇ ਕਈ ਹਜ਼ਾਰ ਵੋਟਾਂ ਦੀ ਗਿਣਤੀ ਦੇ ਆંકੜੇ ਉਹਨਾਂ ਨੇ ਜੋੜਨੇ ਆ। ਪਿਛਲੀ ਵਾਰੀ ਜਿਹੜੇ ਆંકੜੇ ਦੱਸੇ ਗਏ ਸੀ ਉਹਦੇ ਵਿੱਚ 53% ਵੋਟ ਜਿਹੜੀ ਆ ਟਰੰਪ ਹੋਣਾ ਨੂੰ ਜਿਹੜੀ ਉਹ ਆਈ ਸੀਗੀ, ਪਰ ਉਸ ਦੇ ਬਾਵਜੂਦ ਵੀ ਅਜੇ ਵੀ ਐਰੀਜ਼ੋਨਾ ਦੇ ਵਿੱਚ ਜਿਹੜੀ ਬਾਈਡਨ ਆਪਣੀ ਲੀਡ ਆ ਉਸ ਨੂੰ ਬਰਕਰਾਰ ਰੱਖ ਰਿਹਾ ਹੈਗਾ ਆ। ਪੈਂਸਲਵੇਨੀਆ ਦੇ ਵਿੱਚ ਸਮਾਂ ਜਿਹੜਾ ਅਜੇ ਜ਼ਿਆਦਾ ਲੱਗ ਜਾਣਾ ਆ। ਸੋ ਪੈਂਸਲਵੇਨੀਆ ਦੇ ਨਤੀਜੇ ਆਉਂਦਿਆਂ ਨੂੰ ਆਪਾਂ ਨੂੰ ਕਈ ਦਿਨ ਦਾ ਜਿਹੜਾ ਉਹ ਇੰਤਜ਼ਾਰ ਕਰਨਾ ਪੈ ਸਕਦਾ ਆ। ਜਾਰਜੀਆ ਦੇ ਵਿੱਚ ਜਿਹੜੇ ਦੁਬਾਰਾ ਕਾਊਂਟ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਆ। ਨਵਾਡਾ ਦੇ ਵਿੱਚ ਉਹ ਕਹਿੰਦੇ ਵੀ ਬਾਕੀ ਦੇ ਜਿਹੜੇ ਬੈਲਟ ਆ ਉਹ ਐਤਵਾਰ ਤਾਈਂ, ਸੰਡੇ ਤਾਈਂ ਜਿਹੜੇ ਉਹ ਕਾਊਂਟ ਕਰਨ ਦੇ ਵਿੱਚ ਕਾਮਯਾਬ ਹੋਣਗੇ। ਨਵਾਡਾ ਵਾਲੇ ਬਹੁਤ ਹੀ ਧੀਮੀ ਗਤੀ ਦੇ ਨਾਲ ਜਿਹੜੇ ਇਸ ਟਾਈਮ ਆ ਉਹ ਕਰਨ ਲੱਗੇ ਹੋਏ ਆ, ਜਿਸ ਕਰਕੇ ਕਾਫੀ ਜ਼ਿਆਦਾ ਸਮੱਸਿਆ ਵਧੀ ਹੋਈ ਆ। ਉੱਧਰ ਰਾਸ਼ਟਰਪਤੀ ਟਰੰਪ ਦੇ ਇੱਕ ਟਾਈਮ ਦੇ ਉੱਤੇ ਬਹੁਤ ਹੀ ਕਰੀਬੀ ਤੇ ਪਿਛਲੀ ਵਾਰੀ ਉਹਨਾਂ ਦੇ ਕੈਂਪੇਨ ਦੇ ਜਿਹੜੇ ਮੇਨ ਸਟ੍ਰੈਟੇਜਿਸਟ ਸੀਗੇ ਸਟੀਵ ਬੈਨਨ, ਉਹਨਾਂ ਦੇ ਟਵਿੱਟਰ ਖਾਤੇ ਨੂੰ ਪੂਰਨ ਤੌਰ ਦੇ ਉੱਤੇ, ਪੱਕੇ ਤੌਰ ਦੇ ਉੱਤੇ ਬੈਨ ਕਰ ਦਿੱਤਾ ਗਿਆ। ਜਦ ਉਹਨਾਂ ਨੇ ਹਿੰਸਾ ਭੜਕਾਉਣ ਦੀਆਂ ਜਿਹੜੀਆਂ ਟਵੀਟਸ ਉਹ ਕੀਤੀਆਂ, ਉਹਨਾਂ ਨੇ ਕਿਹਾ ਵੀ ਇਹਨਾਂ ਦੇ ਜਿਹੜੇ ਕਹਿ ਲਓ ਵੀ ਨੇਜਿਆਂ ਦੇ ਉੱਤੇ ਜਿਹੜੇ ਸਿਰ ਆ ਉਹ ਟੰਗ ਕੇ ਜਿਹੜੇ ਉਹ ਲੈ ਕੇ ਆਉਣੇ ਚਾਹੀਦੇ ਆ। ਇਹ ਕਹਿੰਦੇ ਵੀ ਟਵਿੱਟਰ ਦੀ ਜਿਹੜੀ ਪਾਲਿਸੀ ਦੀ ਵਾਇਲੇਸ਼ਨ ਸੀ, ਜਿਸ ਕਰਕੇ ਸਟੀਵ ਬੈਨਨ ਦਾ ਖਾਤਾ ਜਿਹੜਾ ਉਹ ਪੱਕੇ ਤੌਰ ਦੇ ਉੱਤੇ ਜਿਹੜਾ ਉਹ
ਬੈਨ ਕਰ ਦਿੱਤਾ ਗਿਆ ਆ। ਜਿਹੜਾ 538 ਹਰਜੋਤ ਸਿੰਘ ਜੀ ਵੈਬਸਾਈਟ ਹੈਗੀ ਆ, ਉਹਨਾਂ ਦੇ ਜਿਹੜੇ ਪੋਲੀਟੀਕਲ ਸਿਆਸੀ ਮਾਹਰ ਜਿਹੜੇ ਨੇ ਨੇਟ ਸਿਲਵਰ, ਉਹ ਵੀ ਹੁਣ ਕਹਿਣ ਲੱਗ ਗਏ ਨੇ ਵੀ ਜੋ ਬਾਈਡਨ ਜਿਹੜੇ ਆ ਐਰੀਜ਼ੋਨਾ ਜਿੱਤ ਜਾਣਗੇ। 538 ਵਾਲੇ ਨੇ ਹੀ ਉਦੋਂ ਪਹਿਲੋਂ ਆਖਿਆ ਸੀਗਾ ਵੀ ਇਹ ਕਾਫੀ ਜਿਹੜਾ ਆ ਕਰੀਬੀ ਮਾਮਲਾ ਜਿਹੜਾ ਉਹ ਰਹਿਣ ਵਾਲਾ ਹੈਗਾ ਆ। ਸੋ ਦੇਖਦੇ ਹਾਂ ਵੀ ਇਸ ਦੇ ਵਿੱਚ ਕੀ ਬਣਦਾ ਹੈਗਾ ਆ। ਅਗਲੀ ਖਬਰ ਜਿਹੜੀ ਆ ਸੈਨੇਟ ਦੇ ਨਾਲ ਸੰਬੰਧਿਤ ਆ। ਸੈਨੇਟ ਦੇ ਵਿੱਚ ਜਿਹੜੀ ਹੈ ਇਸ ਟਾਈਮ ਰਿਪਬਲਿਕਨਸ ਦੇ ਕੋਲ 48 ਸੀਟਸ ਆ, ਡੈਮੋਕ੍ਰੈਟਿਕ ਪਾਰਟੀ ਕੋਲ 46 ਤੇ ਅਦਰ ਜਿਹੜੇ ਇੰਡੀਪੈਂਡੈਂਟ ਉਹ 2 ਹੈਗੇ ਆ। ਸੋ 2 ਸੀਟਾਂ ਜਿਹੜੀਆਂ ਆ ਉਹ ਜਾਰਜੀਆ ਦੀਆਂ ਜਿਹੜੀਆਂ ਉਹ ਫਸਵੀਂ ਟੱਕਰ 'ਚ ਹੈਗੀਆਂ ਆ, ਪਰ ਉਹ ਰਨ ਆਫ ਹੋਣਗੀਆਂ ਕਿਉਂਕਿ ਉਹ ਜਿਹੜੇ ਆ 50% ਤੋਂ ਵੱਧ ਵੋਟਾਂ ਨਹੀਂ ਲਿਜਾ ਸਕੇ। ਸੋ ਇੱਦਾਂ ਹੀ ਸ਼ਾਇਦ ਇੱਕ ਅਲਾਸਕਾ ਦੀ ਆਣੀ ਹੈਗੀ ਆ ਤੇ ਜੀ, ਇੱਕ ਹੋਰ ਇੱਕ ਨਾਰਥ ਕੈਰੋਲੀਨਾ ਦਾ ਜਿਹੜਾ। ਸੋ ਕੁੱਲ 4 ਸੀਟਾਂ ਦਾ ਜਿਹੜਾ ਇਹ ਸੈਨੇਟ ਦੀਆਂ ਦਾ ਫੈਸਲਾ ਜਿਹੜਾ ਉਹ ਆਉਣ ਵਾਲਾ ਆ। 2 ਜਿਹੜੀਆਂ ਜਾਰਜੀਆ ਦੇ ਵਿੱਚ, ਜਾਰਜੀਆ ਦਾ ਇੱਕ ਇਹਨਾਂ ਦਾ ਹੈਗੀ ਆ ਨੀਤੀ ਹੈਗੀ ਆ ਵੀ ਜਿਹੜੀ ਵੀ ਮੇਨ ਇਲੈਕਸ਼ਨ ਹੁੰਦੀ ਹੈ, ਜਨਰਲ ਇਲੈਕਸ਼ਨ, ਜੇ ਕੋਈ ਕੈਂਡੀਡੇਟ 50% ਤੋਂ ਵੱਧ ਉਹਦੇ ਵਿੱਚ ਵੋਟਾਂ ਨਹੀਂ ਲੈ ਕੇ ਜਾਂਦਾ ਤਾਂ ਫਿਰ ਰਨ ਆਫ ਹੁੰਦੀ ਹੈ, ਤੇ ਫਿਰ ਅਗਲੀ ਵਾਰੀ ਸਿਰਫ 2 ਕੈਂਡੀਡੇਟਸ ਦੇ ਦਰਮਿਆਨ, ਜਿਹੜੇ ਟੌਪ ਦੇ 2 ਹੁੰਦੇ ਆ ਜਿਨ੍ਹਾਂ ਨੇ ਵੋਟਾਂ ਲਈਆਂ, ਉਹਨਾਂ ਦੇ ਦਰਮਿਆਨ ਰਨ ਆਫ ਇਲੈਕਸ਼ਨ ਹੁੰਦੀ ਆ। ਸੋ ਹੁਣ ਜਾਰਜੀਆ ਦੇ ਵਿੱਚ ਦੋਵੇਂ, ਇੱਕ ਸਪੈਸ਼ਲ ਜਿਹੜੀ ਸੀਗੀ ਤੇ ਇੱਕ ਸੈਨੇਟ ਦੀ ਰੀ ਇਲੈਕਸ਼ਨ ਦੀ ਜਿਹੜੀ ਸੀਗੀ, ਉਹਦੀਆਂ ਜਿਹੜੀਆਂ ਆ ਉਹ ਚੋਣਾਂ ਹੋਣਗੀਆਂ। ਹਰਜੋਤ ਸਿੰਘ ਜੀ, ਆਪਣੇ ਸਰੋਤਿਆਂ ਨੂੰ ਥੋੜ੍ਹਾ ਜਿਹਾ ਮੈਂ ਦੱਸਦੇ ਜਾਵਾਂ ਵੀ ਇਹ ਜਿਹੜੇ ਇਲੈਕਟੋਰਲ ਕਾਲਜ ਦੀਆਂ ਹੁਣ ਇਹ ਸਾਰੇ ਨਤੀਜੇ ਆ, ਇਹ 14 ਦਸੰਬਰ ਤਾਈਂ ਸਾਰੇ ਜਿਹੜੇ ਸਰਟੀਫਾਈ ਹੋਣੇ ਆ। ਸੋ ਸਮਾਂ ਜਿਹੜਾ ਇਸ ਦੇ ਵਿੱਚ ਹੈਗਾ ਆ, ਸੋ 14 ਦਸੰਬਰ ਤਾਈਂ ਇਹਨਾਂ ਨੇ ਸਰਟੀਫਾਈ ਕਰ ਦੇਣੇ ਆ। ਫਿਰ ਜਨਵਰੀ ਦੇ ਵਿੱਚ ਜਿਹੜੇ ਇਲੈਕਟੋਰਲ ਕਾਲਜ ਦੀਆਂ ਹੁੰਦੀਆਂ ਆ ਸੀਟਾਂ ਹੁੰਦੀਆਂ ਜਾਂ ਵੋਟਾਂ ਹੁੰਦੀਆਂ ਆ, ਉਹਨਾਂ ਨੂੰ ਉੱਥੋਂ ਦੇ ਜਿਹੜੇ ਕੈਂਡੀਡੇਟਸ ਜਿਹੜਾ ਜਿੱਤਿਆ ਆ ਉਹਨਾਂ ਦੇ ਹੱਕ ਦੇ ਵਿੱਚ ਪੈਂਦੀਆਂ ਨੇ। ਸੋ ਇਹ ਪ੍ਰੋਸੈਸ ਜਿਹੜਾ ਆ ਹੌਲੀ ਹੌਲੀ ਜਿਹੜਾ ਉਹ ਅੱਗੇ ਵੱਧਦਾ। ਇਸੇ ਲਈ ਆਪਾਂ ਦੇਖਦੇ ਹਾਂ ਵੀ ਜਨਵਰੀ ਦੇ ਜ਼ਿਆਦਾਤਰ ਤੀਜੇ ਚੌਥੇ ਹਫ਼ਤੇ ਦੇ ਵਿੱਚ ਇਹ ਜਿਹੜੇ ਸਹੁੰ ਚੁੱਕ ਸਮਾਗਮ ਜਿਹੜਾ ਆ ਉਹ ਹਮੇਸ਼ਾ ਪ੍ਰੈਜ਼ੀਡੈਂਟ ਦਾ ਜਿਹੜਾ ਹੁੰਦਾ ਹੈ। ਸੋ ਅਜੇ ਕਾਫੀ ਕੁਛ ਜਿਹੜਾ ਆ ਉਹ ਹੋਣ ਵਾਲਾ ਆ। ਅੱਜ ਜੇ ਦੇਖਿਆ ਜਾਵੇ, ਰਾਸ਼ਟਰਪਤੀ ਟਰੰਪ ਨੂੰ ਬਹੁਤੀ ਕਹਿ ਲਓ ਵੀ ਕਾਨੂੰਨ ਤੋਂ ਵੀ ਜਿਹੜਾ ਬਹੁਤਾ ਕੋਈ ਸਹਾਰਾ ਜਿਹੜਾ ਆ ਉਹਨਾਂ ਨੂੰ ਨਹੀਂ ਮਿਲਿਆ ਹੈਗਾ। ਸੋ ਇਹ ਤੇ ਥਾਂ ਦੇ ਉੱਤੇ ਹੁਣ ਦੇਖਿਆ ਜਾ ਰਿਹਾ ਵੀ ਕਾਊਂਟ ਐਵਰੀ ਵੋਟ ਦੀ ਜਿਹੜੀ ਆ ਹੁਣ ਜਿਹੜੇ ਨਾਅਰੇਬਾਜ਼ੀਆਂ ਤੇ ਰੈਲੀਜ਼, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਆ। ਤੇ ਰਾਸ਼ਟਰਪਤੀ ਟਰੰਪ ਦੀਆਂ ਜਿਹੜੀਆਂ ਗੱਲਾਂ ਸੀ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ GOP ਵਾਲਿਆਂ ਨੇ ਬਹੁਤਾ ਸਾਥ ਨਹੀਂ ਦਿੱਤਾ। ਕੁਛ ਕੁ ਚੁਣਿੰਦਾ GOP ਦੇ ਜਿਹੜੇ ਲੀਡਰਸ ਆ ਉਹਨਾਂ ਨੇ ਸਾਥ ਦਿੱਤਾ ਆ। ਇੱਥੋਂ ਤੱਕ ਵੀ ਜਿਹੜੇ ਮਿਚ ਮਕੌਨਲ ਆ, ਮਾਰਕੋ ਰੂਬੀਓ ਆ, ਮਿਟ ਰੋਮਨੀ ਆ, ਇਹਨਾਂ ਨੇ ਵੀ ਰਾਸ਼ਟਰਪਤੀ ਟਰੰਪ ਦੀ ਜਿਹੜੀ ਫਰਾਡ ਵਾਲੀਆਂ ਗੱਲਾਂ ਆ ਕਥਿਤ ਤੌਰ ਦੇ ਉੱਤੇ ਉਹਨਾਂ ਨੇ ਕੀਤੀਆਂ, ਉਹਨਾਂ ਦਾ ਜਿਹੜਾ ਸਹਾਰਾ ਆ ਉਹ ਉਸ ਨੂੰ ਜਿਹੜਾ ਸਾਥ ਆ ਉਹ ਨਹੀਂ ਦਿੱਤਾ। ਉਹਨਾਂ ਨੇ ਕਿਹਾ ਵੀ ਐਵਰੀ ਲੀਗਲ ਵੋਟ ਕਾਊਂਟ ਹੋਣੀ ਚਾਹੀਦੀ ਆ, ਇਰਰਿਸਪੈਕਟਿਵ ਜੋ ਵੀ ਰਾਸ਼ਟਰਪਤੀ ਜਿਹੜੇ ਉਹ ਕਹਿ ਰਹੇ ਨੇ ਵੀ ਇਹ ਨਹੀਂ ਆ ਵੀ ਜਦੋਂ ਤੁਸੀਂ ਲੀਡ ਚਾਹਦੇ ਆਪਣੀ ਕਾਊਂਟਿੰਗ ਉਸ ਨੂੰ ਤੁਸੀਂ ਬੰਦ ਕਰਨ ਨੂੰ ਕਹਿ ਦਿਓ। ਅਗਲੀ ਖਬਰ ਵੱਲ ਚੱਲੀਏ ਜਿਹੜੀ ਨਵਾਡਾ ਦੇ ਨਾਲ ਸੰਬੰਧਿਤ ਆ। ਨਵਾਡਾ ਦੇ ਵੋਟਾਂ ਦੇ ਕਾਊਂਟਿੰਗ ਨੂੰ ਲੈ ਕੇ ਬਹੁਤ ਸਾਰੇ ਲੋਕ ਜਿਹੜੇ ਆ ਕਈ ਫਨ ਵੀ ਬਣਾ ਰਹੇ ਆ, ਔਖੇ ਵੀ ਆ ਵੀ ਬੜੀ ਥੋੜੀ ਪੋਪੂਲੇਸ਼ਨ ਆ, ਛੋਟੀ ਸਟੇਟ ਆ। ਵੀ ਦੇਖੋ ਟੈਕਸਸ ਵਰਗੀ ਸਟੇਟ ਨੇ ਸੇਮ ਡੇ ਜਾਂ ਨੈਕਸਟ ਡੇ ਆਪਣੇ ਰਿਜ਼ਲਟ ਜਿਹੜੇ ਡਿਕਲੇਅਰ ਕਰ ਦਿੱਤੇ। ਸੋ ਨਵਾਡਾ ਦੇ ਜਿਹੜੇ ਹੈਗੇ ਆ ਇੰਚਾਰਜ ਵੋਟਾਂ ਦੇ ਸੈਕਟਰੀ ਆਫ ਸਟੇਟ, ਉਹਨਾਂ ਨੇ ਇਹ ਕਿਹਾ ਆ ਵੀ ਨਵਾਡਾ ਦੇ ਇਤਿਹਾਸ ਦੇ ਵਿੱਚ ਵੀ ਜਿਹੜਾ ਆ ਪਹਿਲੀ ਵਾਰੀ ਇੰਨੀਆਂ ਜ਼ਿਆਦਾ ਜਿਹੜੀਆਂ ਮੇਲ ਇਨ ਵੋਟਾਂ ਪਈਆਂ ਹੈਗੀਆਂ। ਉਹਦੇ ਲਈ ਕਹਿੰਦੇ ਵੀ ਅਸੀਂ ਇੰਨਾ ਜ਼ਿਆਦਾ ਪ੍ਰੀਪੇਅਰ ਨਹੀਂ ਸੀ, ਇਸ ਕਰਕੇ ਜਿਹੜਾ ਆ ਸਾਨੂੰ ਜ਼ਿਆਦਾ ਸਮਾਂ ਲੱਗ ਰਿਹਾ। ਤੇ ਉਹ ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਹੈਗਾ ਆ, ਸਪੋਕਸਵੂਮਨ ਜਿਹੜੇ ਜੈਨੀਫਰ ਰਸਲ ਆ ਸੈਕਟਰੀ ਆਫ ਸਟੇਟ ਦੇ, ਵੀ ਅਸੀਂ ਜਿਹੜੀ ਐਕੂਰੇਸੀ ਦੇ ਉੱਤੇ ਜਿਹੜਾ ਆ ਜ਼ੋਰ ਦੇ ਰਹੇ ਆ, ਨਾ ਕਿ ਸਪੀਡ ਦੇ ਉੱਤੇ। ਸੋ ਇਸ ਕਰਕੇ ਜਿਹੜਾ ਨਵਾਡਾ ਦੇ ਵਿੱਚ ਸਮਾਂ ਲੱਗ ਰਿਹਾ ਹੈ। ਜੀ ਹਰਜੋਤ ਸਿੰਘ ਜੀ, ਜਾਰਜੀਆ ਦੀ ਗੱਲ ਕਰਦੇ ਜਾਈਏ, ਡੀਪ ਰੈੱਡ ਸਟੇਟ ਜਿਹੜੀ ਇਹ ਮੰਨੀ ਜਾਂਦੀ ਆ, ਤੇ ਇਹ ਪਹਿਲੀ ਵਾਰੀ ਹੋ ਰਿਹਾ ਵੀ ਜਾਰਜੀਆ ਇਤਿਹਾਸ ਦੇ ਵਿੱਚ ਵੀ ਕਿਤੇ ਡੈਮੋਕ੍ਰੇਟ ਪਾਸੇ ਵੱਲ ਨੂੰ ਜਿਹੜੀ ਉਹ ਫਲਿੱਪ ਹੋਣ ਦੀਆਂ ਚਰਚਾਵਾਂ। ਸਭ ਨੂੰ ਯਾਦ ਹੋਣਾ ਇੱਕ ਜਿਹੜੀ ਡੈਮੋਕ੍ਰੇਟ ਪਾਰਟੀ ਦੀ ਇੱਕ ਲੀਡਰ ਜਿਸਨੇ ਇਲੈਕਸ਼ਨ ਵੀ ਜਾਰਜੀਆ ਦੇ ਗਵਰਨਰ ਦੇ ਲਈ 2 ਸਾਲ ਪਹਿਲਾਂ 2018 ਦੇ ਵਿੱਚ ਲੜੀ ਸੀਗੀ, ਸਟੇਸੀ ਐਬਰਾਮਸ। ਸੋ ਕਹਿੰਦੇ ਵੀ ਉਹ ਉਦੋਂ ਤਾਂ ਇਲੈਕਸ਼ਨ ਜਿਹੜੀ ਉਹ ਹਾਰ ਗਈ, ਪਰ ਕਹਿੰਦੇ ਵੀ ਉਸਨੇ 2 ਸਾਲ ਬਹੁਤ ਕੜੀ ਮਿਹਨਤ ਜਿਹੜੀ ਆ ਉਹ ਜਾਰਜੀਆ ਦੇ ਵਿੱਚ ਕੀਤੀ ਆ। ਤੇ ਕਹਿੰਦੇ ਵੀ ਇੱਕ ਜਿਹੜਾ ਜਾਰਜੀਆ ਫਲਿੱਪ ਹੋਣ ਦੀ ਕਗਾਰ ਦੇ ਉੱਤੇ ਜਿਹੜਾ ਇਹ ਬਣਿਆ ਪਿਆ ਆ, ਇਸ ਦੇ ਵਿੱਚ ਇਸ ਦਾ ਬਹੁਤ ਵੱਡਾ ਯੋਗਦਾਨ, ਬਹੁਤ ਵੱਡਾ ਜਿਹੜਾ ਉਹ ਹੱਥ ਜਿਹੜਾ ਉਹ ਹੈਗਾ। ਕਹਿੰਦੇ 1992
ਦੇ ਵਿੱਚ ਜਿਹੜੇ ਲਾਸਟ ਟਾਈਮ ਇਹ ਜਾਰਜੀਆ ਜਿਹੜੀ ਉਹ ਡੈਮੋਕ੍ਰੇਟ ਪਾਰਟੀ ਦੇ ਹੱਕ ਦੇ ਵਿੱਚ ਜਿਹੜੀ ਉਹ ਗਈ ਸੀਗੀ। ਸੋ ਕਾਫੀ ਦਹਾਕਿਆਂ ਬਾਅਦ ਇਸ ਵੱਲ ਨੂੰ ਜਿਹੜਾ ਵੱਧ ਰਿਹਾ ਆ, ਪਰ ਇਹ ਵੀ ਅਜੇ ਇਸ ਦੇ ਉੱਤੇ ਐਸਟਰਿਕਾ ਜਿਹੜਾ ਚਿੰਨ੍ਹ ਇਸ ਲਈ ਆ ਕਿਉਂਕਿ ਇਹਦੇ ਉੱਤੇ ਰੀਕਾਊਂਟ ਦੀ ਸੰਭਾਵਨਾ ਜਿਹੜੀ ਉਹ ਟੋਟਲੀ ਬਣੀ ਪਈ ਆ। ਆਲਦੋ ਹੁਣ ਜਿਹੜਾ ਬਾਈਡਨ ਆ ਉੱਥੇ 4000 ਵੋਟ ਦੇ ਨਾਲ ਲੀਡ ਕਰ ਰਿਹਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਨਾਲ ਸੰਬੰਧਿਤ ਹੈ। ਅੱਜ ਆਈਸ ਵਾਲਿਆਂ ਨੇ ਜਿਹੜੀ ਆ 250 ਦੇ ਕਰੀਬ ਕਹਿੰਦੇ ਵੀ ਲਿਸਟ ਜਾਰੀ ਕੀਤੀ ਆ, ਜਿਹੜੀ ਉਹਨਾਂ ਲੋਕਾਂ ਦੇ ਸੰਬੰਧ ਦੇ ਵਿੱਚ ਆ ਜਿਹੜੀ ਸਟੇਟ ਆਫ ਕੈਲੀਫੋਰਨੀਆ ਨੇ ਹੁਣ ਛੱਡ ਦਿੱਤੇ ਹੈਗੇ ਆ। ਸਟੇਟ ਆਫ ਕੈਲੀਫੋਰਨੀਆ ਨੇ ਕਈ ਜਿਹੜੇ ਆ ਕਹਿੰਦੇ ਵੀ ਕ੍ਰਿਮੀਨਲ ਇਮੀਗ੍ਰੈਂਟਸ ਉਹਨਾਂ ਨੇ ਲਿਖਿਆ ਆ ਵੀ ਬੈਕ ਇਨਟੂ ਕਮਿਊਨਿਟੀ ਦੇ ਵਿੱਚ ਛੱਡ ਦਿੱਤੇ ਆ। ਇਹ ਮਾੜੀ ਗੱਲ ਆ। ਸੋ ਪਰ ਅਸੀਂ ਜਿਹੜੇ ਉਹਨਾਂ ਦੇ ਨਾਮ ਆ ਉਹ ਪਬਲਿਸ਼ ਕਰ ਦੇਵਾਂਗੇ। ਸਾਰਿਆਂ ਨੂੰ ਪਤਾ ਹੈ ਵੀ ਕੈਲੀਫੋਰਨੀਆ ਜਿਹੜੀ ਇੱਕ ਤਰ੍ਹਾਂ ਨਾਲ ਸੈਂਕਚੁਰੀ ਸਟੇਟ ਹੈਗੀ ਆ। ਸੋ ਇਹਨਾਂ ਨੇ ਪਹਿਲਾਂ ਹੀ ਕਿਹਾ ਆ ਮੋਸਟਲੀ ਜਿੰਨੀਆਂ ਵੀ ਪੁਲਿਸ ਡਿਪਾਰਟਮੈਂਟਸ ਆ ਵੀ ਆਪਾਂ ਆਈਸ ਦੇ ਨਾਲ ਰਲ ਕੇ ਕੋਈ ਨਹੀਂ ਕੰਮ ਕਰਾਂਗੇ। ਜੇ ਉਹ ਇੰਡੀਵਿਜੂਅਲ ਲੈਵਲ ਦੇ ਉੱਤੇ ਕਿਤੇ ਛਾਪਾ ਮਾਰਦੇ ਆ ਸੋ ਫਿਰ ਉਹਨਾਂ ਦੀ ਮਰਜ਼ੀ, ਪਰ ਜਿਹੜੀਆਂ ਲੋਕਲ ਪੁਲਿਸ ਉਹ ਉਹਨਾਂ ਦਾ ਜਿਹੜਾ ਸਾਥ ਨਹੀਂ ਦੇਵੇਗੀ। ਜੀ, ਤੇ ਹਰਜੋਤ ਸਿੰਘ ਜੀ ਜਿਹੜੀ ਆਪਾਂ ਜਾਰਜੀਆ ਦੇ ਸੈਨੇਟ ਸੀਟ ਦੀ ਗੱਲ ਕਰ ਰਹੇ ਸੀਗੇ, ਡੇਵਿਡ ਪਰਡਿਊ ਤੇ ਜੌਨ ਔਸੌਫ ਜਿਹੜੇ ਆ ਉਹ ਯੂਐਸ ਦੀ ਸੈਨੇਟ ਰੇਸ ਦੀ ਜਾਰਜੀਆ ਦੇ ਲਈ ਉਹ ਰਨ ਆਫ ਦੇ ਲਈ ਉਹ ਹੁਣ ਹਾਮੀ ਜਿਹੜੀ ਇੱਕ ਹਿਸਾਬ ਦੇ ਨਾਲ ਉਹ ਪੁਸ਼ਟੀ ਹੋ ਗਈ ਆ ਵੀ ਉਹ ਵੀ ਜਿਹੜੀ ਰੇਸ ਆ ਉਹ ਰਨ ਆਫ ਹੋ ਚੁੱਕੀ ਹੋਈ ਆ ਆਲਰੇਡੀ। ਜਿਹੜੀ ਉੱਥੇ ਜਿਹੜੀ ਸਪੈਸ਼ਲ ਜਾਰਜੀਆ ਦੀ ਸੈਨੇਟ ਦੀ ਇਲੈਕਸ਼ਨ ਸੀਗੀ, ਰਫੈਲ ਵਾਰਨੌਕ ਤੇ ਕੈਲੀ ਲੋਫਲਰ ਜਿਹੜੇ ਇਨਕੰਬੈਂਟ ਸੈਨੇਟਰ ਸੀ, ਇਹਨਾਂ ਦੀ ਵੀ ਜਿਹੜੀ ਰੇਸ ਆ ਉਹ ਰਨ ਆਫ ਹੋ ਗਈ ਸੀਗੀ। ਸੋ ਇਹ ਦੋਨੋਂ ਹੁਣ ਸੀਟਾਂ ਜਾਰਜੀਆ ਦੇ ਵਿੱਚ ਇੱਕ ਵਾਰੀ ਫਿਰ ਜ਼ੋਰ ਜਿਹੜਾ ਉਹ ਲੱਗੇਗਾ ਤੇ ਦੇਖਣ ਵਾਲੀ ਗੱਲ ਰਹੂਗੀ ਵੀ ਕੌਣ ਇਸ ਦੇ ਵਿੱਚ ਜੇਤੂ ਰਹਿੰਦਾ ਹੈ। ਜਨਵਰੀ ਦੇ ਵਿੱਚ ਇਹ ਦੋਨੋਂ ਇਲੈਕਸ਼ਨ ਜਿਹੜੀਆਂ ਉਹ ਹੁਣ ਉੱਥੇ ਹੋਣਗੀਆਂ। ਜੀ, ਅਗਲੀ ਖਬਰ ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਇੱਕ ਵਿਰਜਨ ਮੈਂਡੋਜ਼ਾ ਨਾਮ ਦਾ ਇਲੀਗਲ ਇਮੀਗ੍ਰੈਂਟ ਸੀ ਜਿਸ ਨੇ ਪੁਲਿਸ ਵਾਲੇ ਦੀ ਹੱਤਿਆ ਕਰ ਦਿੱਤੀ ਸੀ। ਉਹਦੇ ਸੰਬੰਧ ਦੇ ਵਿੱਚ ਉਹਨੂੰ ਜਿਹੜੀ ਆ ਲਾਈਫ ਸੈਂਟੈਂਸ ਹੋਈ ਹੈਗੀ ਆ ਵਿਦਾਊਟ ਪੈਰੋਲ। ਪਾਲੋ ਵਰਜਨ ਮੈਂਡੋਜ਼ਾ 33 ਸਾਲਾਂ ਦਾ ਮੈਕਸੀਕਨ ਨੈਸ਼ਨਲ ਸੀ ਜਿਹੜਾ ਕਿ USA ਦੇ ਵਿੱਚ ਇਲੀਗਲੀ ਐਂਟਰ ਕੀਤਾ ਸੀ। ਉਸਨੇ ਅੱਜ ਗਿਲਟੀ ਪਲੀਡ ਕਰ ਲਈ ਹੈਗੀ ਆ ਤੇ ਹੁਣ 2 ਸਾਲ ਪਹਿਲਾਂ ਉਸਨੇ ਜਿਹੜਾ ਪੁਲਿਸ ਆਫੀਸਰ ਆ ਉਸ ਨੂੰ ਗੋਲੀਆਂ ਮਾਰ ਕੇ ਮਾਰਿਆ ਸੀ। ਸਾਰਿਆਂ ਨੂੰ ਪਤਾ ਫੀਜੀ ਮੂਲ ਦਾ ਪੁਲਿਸ ਆਫੀਸਰ ਨੀਲ ਸਿੰਘ ਜਿਹੜਾ ਉਹ ਵੀ ਇਮੀਗ੍ਰੈਂਟ ਹੀ ਸੀ, ਫੀਜੀ ਤੋਂ ਆਇਆ ਸੀ, ਮੋਡੈਸਟੋ ਏਰੀਆ ਦੇ ਵਿੱਚ ਰਹਿੰਦਾ ਸੀ। ਜਦੋਂ ਉਸ ਨੂੰ ਪੁੱਲ ਆਊਟ ਕੀਤਾ ਸੀ ਕਿਉਂਕਿ ਡਰੰਕ ਡਰਾਈਵਿੰਗ ਕਰ ਰਿਹਾ ਸੀ ਇਹ ਜਿਹੜਾ ਡਰਾਈਵਰ, ਦਸੰਬਰ 26 2018 ਨੂੰ ਜਦੋਂ ਪੁੱਲ ਕੀਤਾ ਉਸਨੇ ਉਹਦੇ ਪਾਸ ਗਿਆ ਤਾਂ ਉਸ ਟਾਈਮ ਦੇ ਉੱਤੇ ਜਿਹੜਾ ਇਹ ਬੰਦਾ ਹੈਗਾ ਇਸਨੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਆਫੀਸਰ ਤੇ ਉਹਦੀ ਜਿਹੜੀ ਆ ਉਸੇ ਟਾਈਮ ਉੱਥੇ ਜਿਹੜੀ ਮੌਤ ਹੋ ਗਈ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਟਲਾਂਟਾ ਦੇ ਵਿੱਚ ਇੱਕ ਵੋਟ ਕਾਊਂਟਿੰਗ ਥਾਂ ਦੇ ਉੱਤੇ ਕੰਮ ਕਰਨ ਵਾਲਾ ਬੰਦਾ ਆ, ਉਹ ਕਹਿੰਦੇ ਵੀ ਇਸ ਟਾਈਮ ਲੁਕਿਆ ਹੋਇਆ ਆ, ਜਦ ਉਸ ਦੇ ਉੱਤੇ ਇਹ ਕਥਿਤ ਤੌਰ ਦੇ ਉੱਤੇ ਦੋਸ਼ ਸੀਗੇ ਵੀ ਉਸਨੇ ਬੈਲਟ ਜਿਹੜੇ ਆ ਉਹ ਡਿਸਕਾਰਡ ਕੀਤੇ ਹੈਗੇ ਆ। ਉਹਦੇ ਨਾਲ ਕੰਮ ਕਰਨ ਵਾਲੇ ਤੇ ਜਿਹੜੇ ਅਧਿਕਾਰੀ ਉਹਨਾਂ ਨੇ ਇਹ ਜਿਹੜਾ ਦੱਸ ਰਿਹਾ ਆ ਵੀ ਅਟਲਾਂਟਾ ਜਿਹੜਾ ਜਾਰਜੀਆ 'ਚ ਆ ਇਹ ਉੱਥੋਂ ਦੀ ਸਭ ਤੋਂ ਵੱਡੀ ਕਾਊਂਟੀ ਵੀ ਹੈਗੀ, ਫੁਲਟਨ ਉੱਥੇ ਦਾ ਇਹ ਇਲਾਕਾ ਆ। ਉਹਨਾਂ ਦੇ ਡਾਇਰੈਕਟਰ ਨੇ ਕਿਹਾ ਵੀ ਇਹ ਰੋਂਗਲੀ ਅਕਿਊਜ਼ ਜਿਹੜਾ ਆ ਇਸ ਨੂੰ ਕੀਤਾ ਗਿਆ ਸੀਗਾ। ਸੋ ਉੱਥੇ ਵੀ ਉਸ ਟਾਈਮ ਦੇ ਉੱਤੇ 5 ਲੱਖ ਵੋਟਾਂ ਜਿਹੜੀਆਂ ਉਹ ਗਿਣਨੀਆਂ ਬਾਕੀ ਪਈਆਂ ਹੋਈਆਂ ਸੀਗੀਆਂ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਅੱਗੇ ਜਿਹੜਾ ਇਹ ਕੀ ਬਣਦਾ ਆ। ਰਾਸ਼ਟਰਪਤੀ ਟਰੰਪ ਇਸ ਟਾਈਮ ਆਪਣੀ ਜਿਹੜੀ ਲੀਗਲ ਟੀਮ ਆ ਉਸ ਤੋਂ ਕਾਫੀ ਜ਼ਿਆਦਾ ਨਾਖੁਸ਼ ਨੇ। ਉਹ ਕਹਿ ਰਹੇ ਨੇ ਵੀ ਜਿਹੜਾ ਇਲੈਕਸ਼ਨ ਕਾਊਂਟ ਦੇ ਉੱਤੇ ਜਿਹੜਾ ਇੰਪੈਕਟ ਕਹਿੰਦੇ ਸੀਗੇ ਹੋਣਾ ਚਾਹੀਦਾ ਆ, ਜਾਂ ਜਿੱਦਾਂ ਉਹਨਾਂ ਨੇ ਕਹਿ ਲਓ ਵੀ ਤੜਕਦੇ ਭੜਕਦੇ ਜਿਹੜੇ ਬਿਆਨ ਦਿੱਤੇ ਸੀਗੇ ਉਹਨਾਂ ਦੇ ਵਿੱਚ ਜਿਹੜਾ ਸਬਸਟੈਂਸ ਜਿਹੜਾ ਕਿਤੇ ਨਾ ਕਿਤੇ ਅਦਾਲਤ ਮੂਹਰੇ ਜਾਣ ਜੋਗਾ ਨਹੀਂ ਰਿਹਾ। ਬਿਆਨ ਇੱਕ ਵੱਖਰੀ ਗੱਲ ਆ, ਪਰ ਅਦਾਲਤ ਜਿਹੜੀ ਉਹ ਐਵੀਡੈਂਸ ਜਿਹੜੀ ਉਹ ਮੰਗਦੀ ਆ। ਬਹੁਤ ਸਾਰੇ ਲੀਗਲ ਮਾਹਰ ਕਹਿ ਰਹੇ ਆ ਵੀ ਜੇ ਤੁਸੀਂ ਇਲੈਕਸ਼ਨ ਡੇ ਵਾਲੇ ਦਿਨ ਉਹ ਐਵੀਡੈਂਸ ਨਹੀਂ ਇਕੱਤਰ ਕਰ ਸਕੇ ਤੇ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਉਹ ਪੇਸ਼ ਕਰਨਾ ਅਦਾਲਤ ਦੇ ਮੂਹਰੇ ਤੇ ਉਸ ਨੂੰ ਸਾਬਤ ਕਰਨਾ ਇਹਨਾਂ ਦੇ ਲਈ ਕਾਫੀ ਔਖਾ ਜਿਹੜਾ ਹੋਊਗਾ। ਹੁਣ ਇਹ ਅਦਾਲਤਾਂ ਨੇ ਹੀ ਨਤੀਜੇ ਦੇਣੇ ਆ ਵੀ ਜਿਹੜੇ ਵੀ ਇਹਨਾਂ ਨੇ ਦਾਅਵੇ ਕੀਤੇ ਆ ਵੀ ਇੱਥੇ ਇੱਦਾਂ ਹੋਇਆ ਇੱਥੇ ਉੱਦਾਂ ਹੋਇਆ, ਵੀ ਇਹ ਅਦਾਲਤਾਂ ਹੀ ਹੁਣ ਨਿਰਣਾ ਕਰਨਗੀਆਂ ਵੀ ਇਹਨਾਂ ਦੇ ਵਿੱਚ ਕਿੰਨੀ ਸੱਚਾਈ ਸੀ ਜਾਂ ਕਿੰਨਾ ਕਿਸ ਦੇ ਵਿੱਚ ਝੂਠ ਸੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਨੈਂਸੀ ਪਲੋਸੀ ਆ ਉਹਨਾਂ ਨੇ ਇੱਕ ਵਾਰੀ ਫੇਰ
ਜਿੰਨੇ ਵੀ ਡੈਮੋਕ੍ਰੇਟ ਕਾਂਗਰਸ ਵੂਮਨ ਆ ਉਹਨਾਂ ਨੂੰ ਚਿੱਠੀ ਅੱਜ ਲਿਖੀ ਆ ਵੀ ਮੈਨੂੰ ਫਿਰ ਜਿਹੜਾ ਸਪੀਕਰ ਆ ਹਾਊਸ ਦਾ ਚੁਣਿਆ ਜਾਵੇ। ਹੁਣ ਜਿਹੜਾ ਆ ਨੈਂਸੀ ਪਲੋਸੀ ਦਾ ਕਾਫੀ ਵਿਰੋਧ ਹੋ ਰਿਹਾ ਇੰਟਰਨਲੀ ਡੈਮੋਕ੍ਰੇਟਿਕ ਪਾਰਟੀ ਦੇ ਵਿੱਚ ਪਈ ਜਿਹੜੀ ਵੇਵ ਸੀਗੀ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਉਲਟ ਚੱਲ ਰਹੀ ਸੀ ਤੇ ਉਸ ਦੇ ਦੌਰਾਨ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਕਾਂਗਰਸ ਦੇ ਵਿੱਚ ਕਿਉਂ ਸੀਟਾਂ ਹਾਰ ਗਏ। ਸੋ ਕਈ ਤਾਂ ਕਾਂਗਰਸਮੈਨ ਜਿਹੜੇ ਆ ਉਹ ਇੰਨੇ ਅਪਸੈਟ ਆ ਉਹ ਕਹਿੰਦੇ ਵੀ ਅਸੀਂ ਮਸੀਂ ਆਪਣੀ ਸੀਟ ਜਿੱਤੀ ਆ। ਜਿਹੜਾ ਵੀ ਡੀਫੰਡ ਦਾ ਪੁਲਿਸ ਨੂੰ ਲੈ ਕੇ ਉਹ ਜਿਹੜਾ ਬਹੁਤ ਉਸਨੇ ਹਰਟ ਕੀਤਾ ਹੈਗਾ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੂੰ। ਸੋ ਹੁਣ ਦੇਖੋ ਭਈ ਜਿਹੜੀ 80 ਸਾਲਾਂ ਦੀ ਇਹ ਬੀਬੀ ਨੂੰ ਦੁਬਾਰਾ ਕੀ ਫਿਰ ਸਪੀਕਰ ਬਣਾਇਆ ਜਾਊਗਾ ਜਾਂ ਇਹਦੀ ਜਗ੍ਹਾ ਦੇ ਉੱਤੇ ਜਿਹੜਾ ਆ ਕਿਸੇ ਹੋਰ ਨੂੰ ਬਣਾਇਆ ਜਾਊਗਾ। ਕਾਂਗਰਸ ਵੂਮਨ ਅਲੈਗਜ਼ੈਂਡਰੀਆ ਓਕੈਜ਼ੀਓ ਕੋਰਟੇਜ਼ ਉਸਨੇ ਆਲਰੇਡੀ ਕਿਹਾ ਆ ਵੀ ਨਹੀਂ ਆਪਾਂ ਜਿਹੜੀ ਆ ਨੈਂਸੀ ਪਲੋਸੀ ਦੀ ਸਪੋਰਟ ਨਹੀਂ ਕਰਾਂਗੇ। ਜੀ ਬਿਲਕੁਲ। ਸਟੀਵ ਬੈਨਨ ਦੀ ਹਰਜੋਤ ਸਿੰਘ ਜੀ ਚਰਚਾ ਜਿਹੜੀ ਉਹ ਕੀਤੀ ਸੀਗੀ। ਉਹਨਾਂ ਦਾ ਲਾਇਰ ਵੀ ਉਹਨਾਂ ਦਾ ਜਿਹੜਾ ਹੁਣ ਸਾਥ ਛੱਡ ਗਿਆ ਜਦ ਉਹਨਾਂ ਨੇ ਅੱਜ ਜਿਹੜਾ ਉਹ ਟਵੀਟ ਕਰਕੇ ਆਪਣੇ ਇੱਕ ਪੋਡਕਾਸਟ ਦੀ ਜਿਹੜੀ ਵੀਡੀਓ ਆ ਉਸ ਦੇ ਵਿੱਚ ਸ਼ੇਅਰ ਕੀਤੀ ਸੀ ਵੀ ਐਂਥਨੀ ਫੌਚੀ ਦਾ ਸਿਰ ਜਿਹੜਾ ਆ ਉਹ ਨੇਜੇ ਦੇ ਉੱਤੇ ਟੰਗ ਕੇ ਲੈ ਕੇ ਆਉਣਾ ਚਾਹੀਦਾ ਆ। ਆਲਰੇਡੀ ਟਵਿੱਟਰ ਨੇ ਤਾਂ ਉਹਨਾਂ ਦਾ ਅਕਾਊਂਟ ਜਿਹੜਾ ਉਹ ਪੱਕੇ ਤੌਰ ਤੇ ਬੈਨ ਕਰਤਾ ਤੇ ਆਪਣਾ ਕਹਿੰਦੇ ਲਾਇਰ ਆ ਉਹ ਵੀ ਉਸ ਦਾ ਜਿਹੜਾ ਹੁਣ ਸਾਥ ਛੱਡ ਗਏ ਹੈਗੇ ਆ। ਸੋ ਇਹ ਜ਼ਿਆਦਾ ਹੀ ਬਹੁਤ ਹੀ ਜਰੀਏ ਮਾੜੀ ਗੱਲ ਆ। ਇਹ ਆਪਾਂ ਥਰਡ ਵਰਲਡ ਕੰਟਰੀ ਦੀ ਗੱਲ ਨਹੀਂ ਕਰ ਰਹੇ, ਅਮਰੀਕਾ ਦੀ ਗੱਲ ਕਰ ਰਹੇ ਆ ਤੇ ਰਾਸ਼ਟਰਪਤੀ ਟਰੰਪ ਦਾ ਇਹ ਬਹੁਤ ਵੱਡਾ ਖਾਸ ਜਿਹੜਾ ਇਹਨਾਂ ਦਾ ਬੰਦਾ ਸੀਗਾ। ਸੋ ਜੇ ਅੱਜ ਇੱਦਾਂ ਕਹਿ ਰਿਹਾ ਤੇ ਪਹਿਲੋਂ ਪਤਾ ਨਹੀਂ ਉਸਨੇ ਜਿਹੜਾ ਕੀ ਕਿਹਾ ਹੋਊਗਾ। ਇਸਨੇ ਜਿਹੜੇ FBI ਦੇ ਡਾਇਰੈਕਟਰ ਕ੍ਰਿਸਟੋਫਰ ਵਰੇ ਤੇ ਡਾਕਟਰ ਐਂਥਨੀ ਫੌਚੀ ਆ ਇਹਨਾਂ ਦੋਨਾਂ ਦੇ ਖਿਲਾਫ ਉਹਨਾਂ ਦੇ ਸਿਰ ਨੇਜੇ ਤੇ ਟੰਗਣ ਦੀਆਂ ਜਿਹੜੀਆਂ ਚਰਚਾਵਾਂ ਉਹ ਕੀਤੀਆਂ ਸੀਗੀਆਂ। ਉੱਦਾਂ ਉਹ ਹੁਣ ਇਸ ਟਾਈਮ ਫ੍ਰੀ ਹੈਗਾ। $5 ਮਿਲੀਅਨ ਦੀ ਜਿਹੜਾ ਬੌਂਡ ਆ ਉਹ ਉਸਨੇ ਭਰ ਦਿੱਤਾ ਸੀਗਾ। ਅਗਲੀ ਖਬਰ ਵੱਲ ਚਲੀਏ। ਇੱਕ ਜੱਜ ਨੇ ਅੱਜ ਫੈਡਰਲ ਜੱਜ ਨੇ ਆਰਡਰ ਕੀਤਾ ਹੈਗਾ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਨੂੰ ਕਿ ਜਿੰਨੇ ਵੀ ਲੋਕਾਂ ਨੂੰ PPP ਲੋਨ ਮਿਲੇ ਹੈਗੇ ਆ ਉਹਨਾਂ ਸਾਰਿਆਂ ਦੀ ਲਿਸਟ ਜਿਹੜੀ ਜਾਰੀ ਕੀਤੀ ਜਾਵੇ। $717 ਬਿਲੀਅਨ ਦੇ ਕਰੀਬ ਫੈਡਰਲੀ ਬੈਕਡ ਜਿਹੜੀ ਆ ਇਹ ਲੋਨ ਮਿਲੇ ਹੈਗੇ ਆ। ਕਈਆਂ ਨੂੰ ਪੇਚੈਕ ਪ੍ਰੋਟੈਕਸ਼ਨ ਦੇ ਸੀਗੇ ਤੇ ਕਈਆਂ ਨੂੰ ਜਿਹੜੇ ਦੂਜੇ ਲੋਨ ਹੈਗੇ ਆ। SBA ਨੇ ਪਹਿਲਾਂ ਜਿਹੜੀ ਆਪਣੀ ਲਿਸਟ ਜਾਰੀ ਕਰ ਦਿੱਤੀ ਸੀ ਜਿਨ੍ਹਾਂ ਲੋਕਾਂ ਨੂੰ $1.5 ਲੱਖ ਤੋਂ ਲੈ ਕੇ ਉੱਪਰ ਜਿਹੜੇ ਆ 4.5 5.2 ਮਿਲੀਅਨ ਤੱਕ ਵੀ ਜਿਹੜੇ ਲੋਨ ਮਿਲੇ ਹੈਗੇ ਆ। ਸੋ ਹੁਣ ਨਵੀਂ ਲਿਸਟ ਦੇ ਨਾਲ ਉਹ ਕਹਿੰਦੇ ਵੀ ਪਤਾ ਤਾਂ ਲੱਗ ਸਕੇ ਵੀ ਕਿਹੜੇ ਲੋਕ ਜਿਹੜੇ ਆ ਉਹਨਾਂ ਨੂੰ ਸਹੀ ਲੋਨ ਮਿਲੇ ਆ ਜਾਂ ਲੋਕਾਂ ਨੇ ਜਿਹੜੇ ਫਰਾਡ ਦੇ ਨਾਲ ਲੋਨ ਲਏ ਆ ਜਾਂ ਉਹਨਾਂ ਦੇ ਕੋਈ EMPLOYEE ਸੀਗੇ ਜਾਂ ਨਹੀਂ ਸੀਗੇ। ਸੋ ਇਹ ਜੱਜ ਨੇ ਜਿਹੜੀ ਆ ਰੂਲਿੰਗ ਅੱਜ ਕੀਤੀ ਹੈਗੀ ਆ। ਜੀ ਹੁਣੇ ਖਬਰ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਆ ਵੀ ਜਿਹੜੇ ਉਪ ਰਾਸ਼ਟਰਪਤੀ ਜੋ ਬਾਈਡਨ ਆ ਉਹਨਾਂ ਦਾ ਜਿਹੜਾ ਘਰ ਆ ਵੈਲਮਿੰਗਟਨ ਡੈਲਵੇਅਰ ਉਸ ਨੂੰ ਨੈਸ਼ਨਲ ਡਿਫੈਂਸ ਏਅਰ ਸਪੇਸ ਘੋਸ਼ਿਤ ਕਰਕੇ ਜਿਹੜਾ ਆ ਨੋ ਫਲਾਈ ਜ਼ੋਨ ਜਿਹੜਾ ਆ ਉਹ ਘੋਸ਼ਿਤ ਕਰ ਦਿੱਤਾ ਗਿਆ ਹੈਗਾ ਆ ਵੀ ਉਹਦੇ ਉੱਤੋਂ ਦੀ ਕੋਈ ਵੀ ਜਿਹੜੀਆਂ ਉਡਾਨਾਂ ਆ ਜੇ ਕੋਈ ਜਾਂਦੀਆਂ ਆ ਉੱਥੋਂ ਦੀ ਜਿਹੜੀਆਂ ਉਹ ਨਹੀਂ ਜਾ ਸਕਣਗੀਆਂ। ਤੇ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਕੁਛ ਕੁ ਹੋਰ US ਸੀਕ੍ਰੇਟ ਸਰਵਿਸ ਏਜੰਟਸ ਜਿਹੜੇ ਆ ਉਹਨਾਂ ਨੂੰ ਡੈਲਵੇਅਰ ਦੇ ਵਿੱਚ ਜਿਹੜਾ ਉਹ ਘੱਲਿਆ ਗਿਆ ਹੈਗਾ ਆ। ਜੀ ਸਾਡਾ ਸਮਾਂ ਵੀ ਜਿਹੜਾ ਖਬਰਾਂ ਦੀ ਸਮਾਪਤੀ ਵੱਲ ਜਿਹੜਾ ਜਾ ਰਿਹਾ ਹੈਗਾ। ਸੋ ਅੱਜ ਸਟਾਕ ਮਾਰਕੀਟ ਕਿਸ ਤਰ੍ਹਾਂ ਰਹੀ? ਅੱਜ ਸਟਾਕ ਮਾਰਕੀਟ ਦੇ ਵਿੱਚ ਜਿਹੜੇ ਲਗਾਤਾਰ ਪਿਛਲੇ 2-3 ਦਿਨ ਤੋਂ ਆ ਰਹੇ ਉਛਾਲ ਤੋਂ ਬਾਅਦ ਦੇ ਵਿੱਚ ਥੋੜ੍ਹੀ ਜਿਹੀ ਠੰਡਕ ਜਿਹੜੀ ਉਹ ਆਈ ਆ। ਸੋ ਸਟਾਕ ਮਾਰਕੀਟ ਤਕਰੀਬਨ 66 ਪੁਆਇੰਟ ਜਿਹੜੀ ਅੱਜ ਡਾਓ ਜੋਨਸ ਆ ਉਹ ਥੱਲੇ ਨੂੰ ਗਈ, ਨੈਗੇਟਿਵ 'ਚ ਰਹੀ ਆ। 28,323 ਦੇ ਉੱਤੇ ਡਾਓ ਜੋਨਸ ਬੰਦ ਹੋਇਆ ਆ। ਨੈਸਡੈਕ ਵੀ ਤਕਰੀਬਨ ਬਰਾਬਰ ਰਿਹਾ, 4 ਪੁਆਇੰਟ ਦਾ ਇਜ਼ਾਫਾ ਹੋਇਆ, 11,895 ਦੇ ਉੱਤੇ ਕਲੋਜ਼ ਹੋਇਆ। S&P ਵੀ ਬਰਾਬਰ ਰਿਹਾ, 1 ਪੁਆਇੰਟ ਡਿੱਗਾ, 3509 ਦੇ ਉੱਤੇ ਮਾਰਕੀਟ ਕਲੋਜ਼ ਹੋਈ ਆ। ਸੋਨੇ ਦੀ ਕੀਮਤ $1951 ਪ੍ਰਤੀ ਆਉਂਸ ਰਹੀ ਹੈਗੀ ਆ। ਇੱਕ $US ਦੀ ਕੀਮਤ ਜੇ ਇੰਡੀਅਨ ਰੂਪੀ 'ਚ ਦੇਖੀ ਜਾਵੇ $73.98 ਰਹੀ ਆ ਤੇ ਇੱਕ $US ਦੀ ਕੀਮਤ ਕੈਨੇਡਾ ਦੇ ਡਾਲਰ ਦੇ ਮੁਤਾਬਕ ਦੇਖੀ ਜਾਵੇ $1.33 ਦੇ ਬਰਾਬਰ ਰਹੀ ਆ। ਜੀ ਤੇ ਹਰਜੋਤ ਸਿੰਘ ਜੀ ਇੱਕ ਹੋਰ ਨਿਊਜ਼ ਆ ਰਹੀ ਆ। ਪਹਿਲਾਂ ਬਾਈਡਨ ਨੇ ਬੋਲਣਾ ਸੀ, ਫਿਰ ਕਹਿੰਦੇ ਵੀ ਸ਼ਾਇਦ ਨਹੀਂ ਬੋਲੂਗਾ ਤੇ ਹੁਣ ਉਹਨਾਂ ਦੇ ਕੈਂਪੇਨ ਨੇ ਫਿਰ ਜਿਹੜਾ ਇਹ ਦੱਸਿਆ ਆ ਵੀ ਬਾਈਡਨ ਫਿਰ ਵੀ ਜਿਹੜਾ ਉਹ ਅੱਜ ਹੁਣ ਲੋਕਾਂ ਨੂੰ ਸੰਬੋਧਨ ਜਿਹੜਾ ਉਹ ਕਰਨਗੇ ਤੇ ਕੈਂਪੇਨ ਅਫੀਸ਼ੀਅਲਸ ਨੇ ਜਿਹੜੀ ਇਹ ਜਾਣਕਾਰੀ ਜਿਹੜੀ ਦਿੱਤੀ ਆ ਅਜੇ ਵੀ ਅਨਕਾਲਡ ਹੈਗੀ ਆ ਇਹ ਰੇਸ ਪ੍ਰੈਜ਼ੀਡੈਂਟ ਦੀ। ਜਿਹੜੇ ਐਸੋਸੀਏਟ ਪ੍ਰੈਸ ਆ ਉਹਨਾਂ ਨੇ ਵੀ ਇਸ ਨੂੰ ਅਜੇ ਤੱਕ ਕਿਸੇ ਪਾਸੇ ਵੀ ਘੋਸ਼ਿਤ ਨਹੀਂ ਕੀਤਾ। ਐਰੀਜ਼ੋਨਾ ਨੂੰ ਫੌਕਸ ਨਿਊਜ਼ ਤੋਂ ਇਲਾਵਾ ਆਈ ਥਿੰਕ ਕਿਸੇ ਨੇ ਵੀ ਹੋਰ ਕਾਲ ਨਹੀਂ ਕੀਤਾ ਬਾਈਡਨ ਦੇ ਹੱਕ ਦੇ ਵਿੱਚ। ਸਾਰੇ ਜਾਣੇ ਜਿਹੜੇ ਆ ਉਹ ਇਸ ਟਾਈਮ ਇੰਤਜ਼ਾਰ ਕਰ ਰਹੇ ਆ, ਕਹਿੰਦੇ ਵੀ ਹੁਣ ਸੋ ਇੱਕੋ ਵਾਰੀ ਕਰਾਂਗੇ, ਬਾਅਦ ਦੇ ਵਿੱਚ ਐਵੇਂ ਲੋਕੀ ਸਾਨੂੰ
ਜਿਹੜਾ ਉਹ ਮਾੜਾ ਚੰਗਾ ਜਿਹੜਾ ਉਹ ਨਾ ਬੋਲਣ। ਸੋ ਇੱਥੇ ਹੀ ਜਿਹੜਾ ਉਹ ਸਮਾਪਤੀ ਕਰਦੇ ਹਾਂ ਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਅਪਡੇਟ ਅਮਰੀਕਾ ਦੇ ਵਿੱਚ। ਤੇ ਕੱਲ ਨੂੰ ਸ਼ਨੀਚਰਵਾਰ ਨੂੰ ਜਿਹੜਾ ਸਵੇਰੇ ਜਿਹੜਾ ਅਪਡੇਟ ਅਮਰੀਕਾ ਆ ਉਸ ਦੇ ਵਿੱਚ ਇਮੀਗ੍ਰੇਸ਼ਨ ਦਾ ਜਿਹੜਾ ਵਿਸ਼ੇਸ਼ ਗੱਲਬਾਤ ਹੁੰਦੀ ਆ। ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਉਹ ਆਪਣੇ ਨਾਲ ਜਿਹੜੇ ਉਹ ਜੁੜਦੇ ਨੇ। ਸੋ ਉਹ ਕੁਛ ਇਮੀਗ੍ਰੇਸ਼ਨ ਦੀਆਂ ਖਬਰਾਂ ਜਾਂ ਅਹਿਮ ਗੱਲਾਂ ਤੋਂ ਬਾਅਦ ਦੇ ਵਿੱਚ ਤੁਹਾਡੇ ਸਰੋਤਿਆਂ ਦੇ ਜਿਹੜੇ ਉਹ ਸਵਾਲ ਆ ਉਹ ਤੁਹਾਡੇ ਲਈ ਪੇਸ਼ ਜਿਹੜੇ ਉਹ ਕਰਨਗੇ, ਉਹਨਾਂ ਦੇ ਜਵਾਬ ਦੇਣਗੇ। ਤੇ ਸੋ ਇੱਥੇ ਜਿਹੜਾ ਸਾਡਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਤੇ ਬ੍ਰੇਕਿੰਗ ਨਿਊਜ਼ ਜਿਹੜੀ ਹਰਜੋਤ ਸਿੰਘ ਜੀ ਇਹ ਆ ਰਹੀ ਆ ਪੈਨਸਿਲਵੇਨੀਆ ਤੋਂ। ਜੋ ਬਾਈਡਨ ਨੇ ਉੱਥੇ ਆਪਣੀ ਲੀਡ ਆ ਉਸ ਨੂੰ ਹੋਰ ਜਿਹੜਾ ਕਹਿੰਦੇ ਆ ਉਹ ਵਧਾ ਲਿਆ ਆ 21,705 ਵੋਟਾਂ ਦੇ ਨਾਲ। ਇਹ ਉਹ ਇਸ ਟਾਈਮ ਅੱਗੇ ਆ। ਚੈਸਟਰ ਤੇ ਡੈਲਾਵੇਅਰ ਕਾਊਂਟੀ ਜਿਹੜੀ ਫਿਲਾਡੈਲਫੀਆ ਤੋਂ ਬਾਹਰ ਹੈਗੀ ਆ, ਉੱਥੋਂ ਜਿਹੜੀਆਂ ਨਵੀਆਂ ਕੁਛ ਵੋਟਾਂ ਆ ਉਹ ਆਈਆਂ ਨੇ, ਜਿਸ ਕਰਕੇ ਬਾਈਡਨ ਰਾਈਟ ਨਾਓ 21,705 ਵੋਟਾਂ ਦੇ ਨਾਲ ਅੱਗੇ ਹੋ ਚੁੱਕਾ ਆ। ਸੋ ਆਪਾਂ ਤੇ ਤੋਂ ਇਜਾਜ਼ਤ ਲੈਂਦੇ ਆ ਜੀ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।